ਉਹਨਾਂ ਨੂੰ ਫੜ ਕੇ ਕਰ ਲਾ, ਉਹਨਾਂ ਨੂੰ ਕਰ ਲਾ। ਇੱਧਰ ਦਿਖਾ, ਸਾਰੀਆਂ ਸੜ ਗਈਆਂ। ਮੁੰਡਾ ਕਰ, ਉਲਟਾ ਕਰ। ਬਲੈਕ ਮੁਰਗੇ ਦੇ ਨਾ, ਬਲੈਕ ਮੁਰਗੇ ਦੇ ਤੇ ਬਲੈਕ ਮੁਰਗੀਆਂ ਦੇ ਅੰਡੇ ਹੀ ਦੋਨੇ। ਬੱਚੇ ਮੈਂ ਸਾਰੇ ਨਵਾਏ ਸੀਗੇ, ਨਵਾ ਕੇ ਦੁੱਧ ਵਰਗੇ ਛਿੱਟੇ ਕੱਢੇ ਸੀ, ਤੇ ਹੁਣ ਵੇਖ ਲਓ ਉਹਨਾਂ ਦੇ ਹਾਲ ਫੇਰ। ਲੋ ਜੀ ਵੀਰ, ਜਿਸ ਤਰ੍ਹਾਂ ਮੈਂ ਕਮਰੇ 'ਚ ਆਇਆ ਤੇ ਮੈਨੂੰ ਨਾ ਪਹਿਲੇ ਤਾਂ ਮੁਰਗੀ ਦੀਆਂ ਆਦਤਾਂ ਦਾ ਪਤਾ ਚੱਲ ਗਿਆ, ਠੀਕ ਹੈ ਜੀ। ਕਿ ਜਿਸ ਤਰ੍ਹਾਂ ਨੇ ਵਾਲ ਚੱਕੇ ਦੇਖ ਕੇ ਨਾ ਉਹ ਦੂਸਰੀ ਮੁਰਗੀ ਬੈਠੀ ਉਹ ਨਹੀਂ ਇਦਾਂ ਕਰ ਰਹੀ ਨਾ। ਤੇ ਹਲੇ ਕੱਲ ਵਲੌਗ 'ਚ ਦਿਖਾਇਆ ਕਿ ਦਿਨ ਪੂਰੇ ਹੋ ਗਏ। 27 ਨੂੰ ਵਲੌਗ ਲਾਇਆ, 2 ਦਿਨ ਪਹਿਲੇ ਬਿਠਾਈ ਸੀਗੀ। ਇੱਕ ਅੰਡੇ ਦਾ ਖੋਲ ਆ ਪਿਆ ਅੱਜ, ਠੀਕ ਹੈ, ਯਾਨੀ ਕਿ ਚੂਜ਼ਾ ਨਿਕਲਿਆ ਹੋਇਆ, ਤੇ ਇੱਕ ਅੰਡੇ ਦਾ ਖੋਲ ਉਹ ਪਿੱਛੇ ਟੁੱਟਿਆ ਹੋਇਆ ਜੀ। ਦੇਖਦੇ ਹਾਂ ਜੀ, ਅੱਲਾ ਰੱਖੇ ਖੈਰ, ਕਿ ਕਿੰਨੇ ਬੱਚੇ ਇਹਨੇ ਰਾਤ ਦੇ ਕੱਢ ਲਏ ਨੇ ਤੇ ਕਿੰਨੇ ਅੰਡੇ ਇਹਦੇ ਰਹਿੰਦੇ ਨੇ ਹਲੇ। ਬਿਸਮਿल्लाह रहमान रहीम। 1 2 ਤੇ 3। ਲੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਤਾਂ ਕੁਛ ਅੰਡਾ ਤੜਕਿਆ ਵੀ ਹੋਇਆ, ਵੇਖੋ ਸ਼ਾਇਦ ਤਾਂ ਨਜ਼ਰ ਆ ਰਿਹਾ ਹੋਵੇ। ਉਹ ਵੀ ਅੰਡਾ ਮਿਸਲ ਤੜਕਿਆ ਹੋਇਆ ਤੂੰ ਨਹੀਂ, ਹਾਂ ਉਹ ਵੀ ਹਿਲ ਰਿਹਾ। ਇਹ ਵੀ ਅੰਡਾ ਤੜਕਿਆ ਵੇਖੋ, ਠੀਕ ਹੈ ਜੀ। ਮੈਂ ਮੁਰਗੀ ਤਰ੍ਹਾਂ ਕਿੱਜੀ ਤੇ ਮੁਰਗੀ ਤਰ੍ਹਾਂ ਪਾਣੀ ਪੀ ਰਹੀ ਨੂੰ ਦੇਰ। ਮੈਂ ਕਿਹਾ ਚਲੋ ਅਸੀਂ ਬੱਚੇ ਦੇਖ ਲੈ। ਦੇਖੋ ਨਾ ਖੁੱਲੀ ਜਗ੍ਹਾ, ਹੁਣ ਬੱਚੇ ਵੀ ਆਸਾਨੀ ਨਾਲ ਬੈਠੇ ਆ। ਬਾਕੀ ਦੇਖੋ ਜੀ ਅੱਲਾ ਖੈਰ ਕਰੇ ਕਿੰਨੇ ਬੱਚੇ ਕੱਢਦੇ। 3 ਬੱਚੇ ਅਜੇ ਤੱਕ ਨਿਕਲ ਆਏ ਜਾਂਦੇ। ਇੱਕ ਬਲੈਕ, ਕਿਉਂਕਿ ਬਲੈਕ ਮੁਰਗੇ ਦੇ ਹੈ ਨਾ, ਬਲੈਕ ਮੁਰਗੇ ਦੇ ਤੇ ਬਲੈਕ ਮੁਰਗੀਆਂ ਦੇ ਅੰਡੇ ਹੀ ਦੋਨੇ। 2 ਬੱਚੇ ਵਾਈਟ ਜੇ ਨੇ ਜਿਹੜੇ ਕਿ ਚੀਨੇ 'ਚ ਬਣਦੇ ਆ। ਤੇ ਠੀਕ ਹੈ ਜੀ, ਦੇਖੋ ਸੈਟਿੰਗ ਕਰਨ ਲੱਗੀ ਇਹਨਾਂ ਦੀ। ਲੋ ਜੀ ਗੁੱਡ ਮਾਰਨਿੰਗ ਦੇ ਜੀ, ਮਾਸ਼ਾਅੱਲਾ ਸਾਨੂੰ ਬੜਾ ਅੱਛਾ ਤੋਹਫਾ ਮਿਲ ਗਿਆ ਜੀ। ਅੱਲਾ ਖੈਰ ਕਰੇ, ਅੱਲਾ ਜ਼ਿੰਦਗੀ ਵਾਲੇ ਕਰੇ। ਤੇ ਦੇਖੋ ਜਗ੍ਹਾ ਖੁੱਲੀ ਹੈ ਤੇ ਬੱਚੇ ਆਪਣਾ ਮਾਂ ਦੇ ਅੱਗੇ ਪਿੱਛੇ ਵੀ ਘੁੰਮ ਰਹੇ ਆ। ਹਾਂ ਵੀ ਰਹਿ ਗਿਆ ਸੁਣਾ ਫਿਰ। ਕੁੰਡੀ ਸ਼ੁੰਡੀ ਲਟਾਈ ਉਹਦੀ, ਜਦੋਂ ਆਉਣਾ ਤੂੰ ਕੋਈ ਨਾ ਕੋਈ ਨਵੀਂ ਮੁਸੀਬਤ ਪਾਈ ਹੁੰਦੀ ਹੈ। ਵੱਡਾ ਬਰਤਨ ਕਿ ਮੈਂ ਬਾਲਟੀ ਰੱਖੀ, ਇਧਰ ਮੈਂ ਤਸਲਾ ਰੱਖਿਆ, ਉਹ ਵੀ ਚੱਕ ਕੇ ਅੰਦਰ ਲੈ ਗਿਆ। अस्सलाम वालेकुम। तो कैसे है मेरे वीर भरा, सब उम्मीद करते हैं ठीक ठाक होंगे जनाब। फिर मैं तसला रखा नवा स्टील वाला, जिन्हें कबूतरों में पानी पाया, वो चक के पाई उन्होंने पानी डोल के मूँह च पा के अंदर लै गया। प्लास्टिक वाली वड्डी बाल्टी रखी, वो भी चक के वो भी लैके अगला अंदर पहुँच गया। तो किसी सूरत ये नहीं वारे हुण मैनूं लगदा वा इहदा कोई कड़ा बना के इन्हां दी बाल्टी फिक्स करनी पैनी है, क्योंकि मैं देखा इन्हूं गर्मी लगदी अपना ऐ करके नक डोबदा पानी नाल खेलदा वा। वो कुंडी जिहड़ा पाउने पी जांदा, अद्धा गजा करके डोल दिंदा हैगा। दोस्तों करदे आं इहदे व्लॉग दा आगाज़। वीडियो अच्छी लगी लाइक कमेंट ते चैनल नूं तुसीं पता होगा सबसक्राइब आपे कर देना जी। लो जी वीर, पिछले व्लॉग तुहानूं दस्सिया सीगा कि मुर्गी चूचे कढ़ने वाली है ते कणक निकलने वाली है। ते मुर्गी चूचे भी कढ़ लिया, लगदा कणक भी निकल रही है। ते सब तो वड्डा फायदा पता की है, हवा का रुख उधर ਨੂੰ ਉਹ ਸਾਹਮਣੇ ਉਹਨਾਂ ਦਾ ਡੇਰਾ ਧਰੇਕਾਂ ਦਾ, ਠੀਕ ਹੈ। ਤੇ ਸਾਡੇ ਵੱਲ ਪਤਾ ਵੀ ਕੋਈ ਨਹੀਂ ਹੈਗਾ, ਘੱਟਾ ਮਿੱਟੀ ਨਹੀਂ ਆ ਰਿਹਾ ਹੈਗਾ, ਸਿੱਧਾ ਘੱਟਾ ਸਾਰਾ ਉਹਨਾਂ ਦੀ ਕਣਕ ਤੇ ਉਹਨਾਂ ਨੂੰ ਜਾ ਰਿਹਾ। ਵੇਖੋ ਤੋੜ ਤੱਕ ਸਾਡੇ ਵੱਲ ਨਹੀਂ ਆ ਰਿਹਾ। ਸ਼ੁਕਰ ਹੈ ਕਟਰਾਇਆ, ਜੇ ਹਵਾ ਇੱਧਰ ਦੀ ਹੁੰਦੀ ਤੇ ਸਾਡੇ ਕਮਰੇ ਭਰ ਜਾਣੇ ਸਾਰੇ ਘੱਟੇ ਨਾਲ। ਲੈ ਮਾਸ਼ਾਅੱਲਾ ਕਾਫੀ ਨਿਕਲ ਗਈ ਹੈ। ਅੱਗੇ ਮੈਂ ਦੇਖੀ ਜੀ ਗੈਸ ਸਟਾਰਟ ਹੀ ਹੋਈ ਸੀਗੀ, ਹੁਣ ਕਾਫੀ ਥੋੜੀ ਇਕੱਠੀ ਹੋ ਗਈ। ਵੇਖੋ ਕਪੈਸਿਟਰ ਲੈ ਆਂਦਾ ਜੀ ਧਰਾਣਾ ਅਹਿਮਦ ਸਾਹਿਬ ਲੱਗੇ, ਅੱਲਾ ਖੈਰ ਕਰੇ ਜੀ। ਕਪੈਸਿਟਰ ਚੇਂਜ ਕਰਨ, ਕਿਉਂਕਿ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਦਾ ਰਿਹਾ ਜੀ। ਇੰਨਾ ਕੁ ਤਾਂ ਕੰਮ ਆ ਹੀ ਗਿਆ ਕਿ ਕਪੈਸਿਟਰ ਵਗੈਰਾ ਚੇਂਜ ਕਰਨਾ। ਵੈਸੇ ਅਸੀਂ ਮੇਨ ਸਵਿੱਚ ਬੰਦ ਕਰਕੇ ਬ੍ਰੇਕਰ ਵੀ ਕੱਢੇ ਹੋਏ ਆ, ਤਰਬੋਂ ਲਾਈਟ ਵੀ ਚਲੀ ਗਈ ਸੀ। ਅਸੀਂ ਕਿਹਾ ਅਸੀਂ ਸਾਰਿਆਂ ਨੂੰ ਚੰਗਾ ਕੰਮ ਟਾਈਮ ਆ ਤੇ ਦਵਾ ਦਾ ਪਹਿਲੇ ਇਹਦਾ ਕਪੈਸਿਟਰ ਚੇਂਜ ਕਰ ਲਈ। ਭਾਈ ਲਾ ਵੀ ਲਿਆ ਜੇ ਹੈਂ, ਖੋਲ ਲਈ ਲੱਥਣ ਲੱਗਾ ਵਾ। ਅੱਛਾ ਲੱਥਣ ਲੱਗਾ, ਦੇਖ ਲਈ ਲਾਉਣੀਆਂ ਤਾਰਾਂ ਕਿੱਦਾਂ ਵੀ ਮੁੜ ਕੇ ਦੇਖ ਲਈ ਹੈ। ਇਹਨਾਂ ਦੀ ਤਾਰਾਂ ਚਲੋ ਦੇਖ ਲਈ ਮੁੜ के कितने पक्का छत नु हवा दे जाए मुड़ के। लो जी दोस्तों, हम इसको चेक करने लगे हैं। देखते ही हवा ज़्यादा बड़ी तेज़ घूमने लग गया, और देखे ये कपड़े भी हिलने लग गए। इसकी हवा आ रही है। राना अहमद तुम तो कामयाब हो गए, पक्के इलेक्ट्रिशियन बन गए। मुझे लगा कि शायद ये हवा ना दे, ये छत को ना उड़ा के ले जाए। स्कूल में हो गया फर्शी पखे दी वो आधी जो स्कूल। चलो 10 मिनट ਇਹਦਾ ਲੋਡ ਘੱਟ ਆ, ਫਰਸ਼ੀ ਤੇ ਜ਼ਿਆਦਾ। ਚਲੋ ਲੋਡ ਦੀ ਖੈਰ, ਹੁਣ ਜ਼ਰਾ ਹਵਾ ਲਈਏ ਝੱਟ। ਉਹ ਮੁਰਗੀ ਦੇ ਅੰਡੇ ਦੇ ਕਿੱਥੇ ਰੁੜ ਕੇ ਆ ਗਿਆ, ਉਹ ਕਿੱਟਾਂ ਦੇ ਵਿੱਚ ਫਸ ਗਿਆ ਸੀ, ਗਾਂ ਨਹੀਂ ਲਿਜਾ ਹੋ ਰਿਹਾ। ਬਾਕੀ 2 ਅੰਡੇ ਹੋਰ ਆ ਗਏ, ਬਲਕਿ ਮੈਂ ਕਹਿੰਦਾ ਦਿੱਤੇ ਹੋਣੇ ਮੁਰਗੀਆਂ ਨੇ, ਹੁਣ ਦਿੱਤੇ ਅੱਗੇ ਨਹੀਂ ਸੀ ਹੈਗੇ। ਅਚਾਨਕ ਅਸੀਂ ਇੱਥੇ ਬੈਠੇ ਗੱਪਾਂ ਮਾਰਦੇ ਦੇਖਿਆ ਤੇ ਅੱਗ ਲੱਗ ਗਈ ਇੱਥੇ। ਇਹ ਅੱਗ ਕਿੱਦਾਂ ਲੱਗ ਗਈ ਬੋਰਡ ਦੇ ਵਿੱਚ? ਕੱਢਦੇ ਸਾਰੀਆਂ ਤਾਰਾਂ ਕੱਢਦੇ, ਇਹ ਪਿੱਛੋਂ ਆ ਰਹੀਆਂ ਵੀ ਕੱਢਦੇ, ਬੋਰਡ ਦਾ ਕਨੈਕਸ਼ਨ ਹੀ ਕੱਢਦੇ ਨਾ, ਦੂਰ ਦੂਰ ਆ ਕੇ ਕੱਢਦੇ ਸਾਰੀਆਂ। ਉਹ ਹੈ ਮੇਨ ਵੀ ਕੱਢ ਦੇ। ਕੱਢਦੇ ਧਿਆਨ ਨਾਲ ਸਾਈਡ ਤੇ ਕਰਕੇ ਰੱਖੀਆਂ ਇੱਕ ਦੂਜੇ ਨਾਲ। ਹੁਣ ਉਸ ਪੱਖਾ ਚੰਗਾ ਭਲਾ ਚੱਲਦਾ ਫਿਰ ਬੈਠੇ ਗੱਪਾਂ ਮਾਰਦੇ ਪਏ, ਅਚਾਨਕ ਸਮੈਲ ਆਈ, ਦੇਖਿਆ ਤੇ ਬੋਰਡ ਦੇ ਵਿੱਚ ਅੱਗ ਲੱਗੀ ਹੋਈ। ਸ਼ੁਕਰ ਇੱਥੇ ਹੀ ਸੀਗੀ ਹਲੇ ਅਸੀਂ। ਹਾਂ ਬੋਰਡ ਲਾ ਲਾ ਹੁਣ, ਬਲਬ ਲਾ ਇਹਦੇ ਤੋਂ। ਚੱਲ ਕਨੈਕਸ਼ਨ ਖਤਮ ਹੋ ਗਿਆ ਨਾ, ਲਾ ਲਾ ਹੁਣ ਬਲਬ। ਕਿਸੇ ਸ਼ਾਇਦ ਦੇ ਨਾਲ ਠੋਕ ਕੇ ਨਾ
ਉਹ ਛੁਰੀ ਲੈ ਲਾ, ਉਹ ਛੁਰੀ ਲੈ ਲਾ, ਛੁਰੀ ਪਾ ਕੇ ਤੇ ਪੱਟ ਲਾ ਬੋਰਡ। ਸ਼ੁਕਰ ਆ ਕਿ ਇੱਥੇ ਸੀਗਾ ਤੇ ਦੇਖ ਲਿਆ। ਸ਼ਾਰਟ ਸਰਕਟ ਹੋਇਆ ਤੇ ਅੱਗ ਲੱਗ ਗਈ, ਵੇਖ ਲਓ। ਇੱਕ ਸਾਈਡ ਦੀ ਪਾ ਤੇ ਖਿੱਚ ਲਾ ਬੋਰਡ ਥੱਲੇ। ਉਹ ਤੇ ਲਾ ਖਿੱਚ ਲਾ। ਕੀ ਹੋ ਗਿਆ? ਖਿੱਚ ਲਾ ਛੁਰੀ ਨਾਲ, ਅੰਦਰ ਬੁਝਾ ਲਾਂਗੇ ਥੱਲੇ ਕਰਕੇ। ਕੋਈ ਨਵਾਂ ਨੁਕਸਾਨ ਹੋਗਾ। ਕੁਕੜੀ ਖੈਰ ਆ, ਕੁਕੜੀ ਨਹੀਂ ਮਰ ਚੱਲੀ। ਛੱਡ ਬੋਰਡ, ਛੱਡ ਦਾ ਥੱਲੇ। ਚੰਗੀ ਭਲੀ ਅੱਗ ਲੱਗ ਗਈ ਦੇਖੋ। ਉਹਨਾਂ ਨੂੰ ਫੜ ਕੇ ਕਰ ਲਾ, ਉਹਨਾਂ ਨੂੰ ਕਰ ਲਾ। ਇੱਧਰ ਸਾਰੀਆਂ ਸੜ ਗਈਆਂ। ਮੁੰਡਾ ਕਰ, ਉਲਟਾ ਕਰ। ਹੁਣ ਸਾਰੀਆਂ ਹੋਏ ਹੋਏ ਸਾਰੀਆਂ ਤਾਰਾਂ ਸੜ ਗਈਆਂ। ਹੋਇਆ ਕੀ ਆ? ਮੈਂ ਤੈਨੂੰ ਪਤਾ ਨਾ ਹੈ। ਤਾਰ ਕਿਦਾਂ ਮਤਲਬ ਹੀਟ ਹੋਈ ਆ। ਅੱਛਾ, ਹੀਟ ਹੋ ਗਿਆ ਯਾਰ। ਉਹ ਸ਼ੁਕਰ ਕਰ ਇੱਥੇ ਸੀਗੇ, ਦੇਖ ਲਿਆ ਕਿਤੇ ਅੱਗ ਨਹੀਂ ਲੱਗ ਗਈ। ਬਾਹਰ ਲੈ ਅੰਦਰ ਸਮੈਲ ਪੈਦਾ ਹੋ ਰਹੀ ਹੈ। ਇੱਥੇ ਲੈ ਆ ਉੱਪਰ ਟੇਬਲ ਤੇ। ਇੱਥੇ ਆ ਜਾ ਟੇਬਲ ਦੇ ਉੱਪਰ। ਆ ਦੇਖ ਡਿਮੜ ਪਿਘ ਲਿਆ ਵਾ। ਹੈਂ? ਡਿਮੜ। ਉਹ ਤੋਂ ਦਾ ਪੱਖੇ ਦਾ ਮਸਲਾ ਤਾਂ ਨਹੀਂ ਬਣਿਆ ਕਿਤੇ ਫਿਰ? ਨਹੀਂ ਹਾਂ, ਪੱਖਾ ਚੱਲ ਲਿਆ ਜਾਂਦਾ। ਉਹ ਮੈਂ ਨਾਲ ਬ੍ਰੇਕਰ ਚੱਕਤਾ ਹੈ। ਬ੍ਰੇਕਰ ਕੱਢ ਲਿਆ ਸੀ ਪਹਿਲੇ, ਮੇਨ ਬੰਦ ਕੀਤੀ। ਮੇਨ ਬੰਦ ਕਰਕੇ ਤਾਰਾਂ ਕੱਟ ਕੇ ਸਾਰਾ ਕੁਝ ਬੋਰਡ ਲਾਇਆ। ਅੱਛਾ, ਹਲੇ ਤੱਕ ਡਿਮਰ ਹੀ ਸੜਿਆ ਸੀਗਾ ਤੇ ਦੂਸਰੀਆਂ ਤਾਰਾਂ ਨੂੰ ਅੱਗ ਲੱਗ ਰਹੀ ਸੀ। ਥੱਲੇ ਵਾਲੇ ਬਟਨਾਂ ਨਹੀਂ ਲੱਗੀ ਹੈ ਨਾ। ਤੇ ਡਿਮੜ ਸੜਿਆ। ਸ਼ੁਕਰ ਹੈਗਾ ਕਿ ਟਾਈਮ ਦੇ ਨਾਲ ਇਹਨੂੰ ਪੱਟ ਲਿਆ। ਜੇ ਦੋਸਤੋ ਅਸੀਂ ਇੱਥੇ ਨਾ ਹੁੰਦੇ, ਖੁਦਾ ਨਾ ਖਾਸਤਾ, ਤੇ ਕੋਈ ਨਵਾਂ ਹੀ ਹਾਦਸਾ ਹੋ ਜਾਣਾ ਸੀਗਾ। ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਲਾਗੇ ਕੰਪੈਸਟਰ ਲਾਇਆ, ਚੰਗਾ ਭਲਾ ਪੱਕਾ ਚੱਲ ਰਿਹਾ ਸੀਗਾ। ਕੋਈ ਰੈਸਟ ਲੱਗੇ ਨਹੀਂ ਕਰਨ। ਮੈਂ ਕਿਹਾ ਚਲ 10 ਮਿੰਟ ਰੈਸਟ ਕਰਦੇ ਜਾਣੋ। ਜੋ ਉਹਨਾਂ ਦੇਖੋ ਸਾਰੇ ਨਵਾਏ ਸੀਗੇ, ਅੰਦਰ ਬੰਦ ਦਿੱਤੇ ਸੀਗੇ। ਚਲੋ ਕੋਈ 10 ਮਿੰਟ ਰੈਸਟ ਕਰ ਲਈਏ। ਤੇ ਹੁਣ ਵੇਖਿਆ ਤੇ ਆ ਮਾਮਲਾਤ ਹੋ ਗਿਆ, ਸਾਰੇ ਅੱਗ ਦੇ ਨਾਲ ਖਰਾਬ ਹੋ ਗਏ। ਸ਼ੁਕਰ ਆ ਫਿਰ ਵੀ। ਤੇ ਹੁਣ ਬਿਜਲੀ ਤਾਂ ਨਹੀਂ ਚੱਲਣ ਲੱਗੀ ਆਪਣੀ ਹੈ? ਕਮਰੇ ਬਿਜਲੀ ਬੰਦ ਹੋ ਗਈ। ਪੱਖਾ ਪੁੱਖਾ ਨਹੀਂ ਚੱਲੂਗਾ? ਪੰਪ ਚੱਲ ਜਾਊਗਾ। ਪੰਪ ਚੱਲ ਜਾਊ। ਇੱਧਰਲਾ ਬੋਰਡ ਚੱਲ ਜਾਣਾ, ਇਹ 'ਚ ਪੱਖਾ ਲੱਗ ਜਾਊਗਾ ਫਰਸ਼ੀ। ਠੀਕ ਆ, ਚਲੋ ਉਹਨੂੰ ਚਾਚੇ ਨੂੰ ਬੁਲਾ ਕੇ ਨਾ ਬਿਜਲੀ ਵਾਲਿਆਂ ਨੂੰ ਉਹਦੇ ਕੋਲੋਂ ਕਰਵਾਉਂਦੇ ਆ, ਕਿਉਂਕਿ ਕੰਮ ਵੱਡਾ ਹੈ। ਕੰਪੈਸਟਰ ਤੇ ਮੈਨੂੰ ਲਾ ਲਿਆ ਸੀਗਾ, ਇਹ ਕੰਮ ਬੜਾ ਖਰਾਬ ਹੋ ਗਿਆ। ਤੇ ਲਓ ਜੀ, ਮਲਕਾ ਨੂੰ ਵੀ ਬੰਨ ਦਿੱਤਾ ਜੇ ਬਾਹਰ। ਇੱਥੇ ਘਾਹ ਦੇ ਉੱਤੇ ਬੜੀ ਖੁਸ਼ ਹੋ ਜਾਂਦੀ ਹੈ। ਤੇ ਕਣਕ ਸਾਰੀ ਹੀ ਕੰਪਲੀਟ ਹੋ ਗਈ ਹੈ। ਚੰਗਾ, ਤੂੜੀ ਦਾ ਜਿਹੜਾ ਵਾ ਧੜ ਲਿਪਿਆ ਗਿਆ ਜੇ, ਲੱਗ ਗਿਆ। ਠੀਕ ਆ, ਸਾਰੇ ਖਾਲੀ ਹੋ ਗਏ, ਟੈਨਸ਼ਨ ਖਤਮ ਹੋ ਗਈ ਕਿ ਕਿਸੇ ਦਾ ਨੁਕਸਾਨ ਨਹੀਂ ਹੋਏਗਾ। ਹੁਣ ਉਧਰ ਬੰਨੀ ਲੰਮਾ ਰੱਸਾ ਕਰਕੇ ਦਰਖਤ ਦੇ ਨਾਲ। ਇੱਧਰ ਵੀ ਆ ਗਈ ਤੇ ਖੈਰ ਆ, ਉਧਰ ਵੀ ਚਲੇ ਗਈ ਤੇ ਖੈਰ ਆ। ਉਧਰ ਵੀ ਪੱਠੇ ਖਤਮ ਹੋ ਗਏ ਆ, ਘਾਹ ਹੀ ਆ। ਤੁਹਾਨੂੰ ਪਤਾ ਘੋੜੇ ਜਿਹੜੇ ਉਹ ਘਾਹ ਬਹੁਤ ਸ਼ੌਕ ਨਾਲ ਖਾਂਦੇ ਆ। ਪਹਿਲਾਂ ਤਾਂ ਘੁੰਮੀ ਜਾਂਦੀ ਸੀ, ਛਾਲਾਂ ਮਾਰੀ ਜਾਂਦੀ ਸੀ। ਜਦੋਂ ਮੈਂ ਵੀਡੀਓ ਬਣਾਉਣ ਲੱਗਾ ਉਦੋਂ ਹਟ ਗਈ। ਲੋ ਜੀ, ਇੱਧਰ ਆਣਾ ਦੇਖੋ ਤੇ ਬਿਜਲੀ ਵੀ ਖੁੱਲੀ ਪਈ ਆ। ਸ਼ੁਕਰ ਆ ਕਿ ਇੱਧਰ ਨਹੀਂ ਆਈ, ਕਾਲੇ ਨਾਲ ਤੇ ਜਾਂ ਫਿਰ ਉਹਨਾਂ ਲੜ ਪੈਣਾ। ਹਾਂ, ਤੇ ਪਹਿਲੇ ਘੋੜੀ ਖੁੱਲੀ ਹੋਈ ਸੀਗੀ ਤੇ ਕਾਲਾ ਵੀ ਇੱਥੇ ਬੰਨਿਆ ਸੀਗਾ ਉਹ ਵੀ। ਤੇ ਸ਼ੁਕਰ ਅੱਲਾ ਦਾ ਕਿ ਕਿਸੇ ਨਾਲ ਲੜੀ ਨਹੀਂ। ਉਹਨੂੰ ਪਹਿਲੇ ਫੜ ਲਵਾਂ। ਉਹ ਦੌੜ ਗਈ। ਸ਼ੁਕਰ ਆ ਫੜੀ ਗਈ। ਜੇ ਕਾਬੂ ਨਾ ਆਉਂਦੀ, ਇਹਨੇ ਅੱਜ ਮੈਨੂੰ ਨਸਾਈ ਰੱਖਣਾ ਸੀਗਾ ਨੇ ਅੱਜ। ਲੋ ਜੀ ਵੀਰੋ, ਤੇ ਬੋਰਡ ਤੇ ਬਣ ਗਿਆ, ਮਗਰ ਬੋਰਡ ਲਾਣੇ ਵਾਲਾ ਵਾ ਹਲੇ। ਐਮਨ ਨੂੰ ਕਾਲ ਕਰਦਾ ਕਿ ਬੋਰਡ ਲਾ ਦੇ। ਤੇ ਅੰਧੇਰਾ ਵਾ, ਅੰਧੇਰੇ 'ਚ ਹੀ ਆ ਕੇ ਇੱਕ ਨਜ਼ਰ ਵੇਖਦੇ ਆ ਜੀ ਕਿੰਨੇ ਚੂਜ਼ੇ ਨਿਕਲੇ ਆ ਜੀ। 3 ਕਿ 4 ਨਿਕਲੇ ਸੀਗੇ ਜਦੋਂ ਮੈਂ ਗਿਆ ਵਾਂ ਘਰ। ਹੁਣ ਮੈਂ ਆਇਆ ਵਾਪਸ ਤੇ ਮੈਂ ਕਿਹਾ ਆ ਕੇ ਦੇਖੀਏ ਜ਼ਰਾ ਪਹਿਲੇ ਕਿ ਚੂਜ਼ੇ ਕਿੰਨੇ ਆ। ਦੇਖਿਆ ਵੱਡੀ ਜਗ੍ਹਾ ਦਾ ਕੀ ਫਾਇਦਾ ਹੋਇਆ ਜੇ ਕਿ ਬੱਚੇ ਨਿਕਲ ਕੇ ਸਾਈਡ ਤੇ ਬੈਠੇ ਹੋਏ, ਕਿਉਂਕਿ ਗਰਮੀ ਬੜੀ ਆ, ਟੈਂਪਰੇਚਰ ਬੜਾ ਆ। ਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ, ਸਦਕੇ ਜਾऊं ਬਈ, ਸਦਕੇ ਜਾऊं। 5 ਬੱਚੇ, ਮਾਸ਼ਾਅੱਲਾ ਜਜ਼ਾਕੱਲਾ। ਨਿੱਕੇ ਨਿੱਕੇ ਤੇ ਵੈਸੇ ਬੜੇ ਸੋਹਣੇ ਲੱਗਦੇ। ਉਹ ਕਿੰਨੇ ਹੋ ਗਏ? 5 ਹੀ ਬਣਦੇ ਆ। ਆ ਲੋ ਜੀ, ਹੈ ਤਾਂ ਲੱਗਦਾ ਜਿੱਦਾਂ ਨਵਾਂ ਕੋਈ ਨਵਾਂ ਹੀ ਨਿਕਲਿਆ ਹੁੰਦਾ। ਵਾਲ ਦੱਸ ਰਹੇ ਨੇ ਕਿੰਨੇ ਹੋ ਗਏ ਜੀ? 1 2 3 4 5 ਤੇ ਬਲੈਕ 2 ਸੀਗੇ ਸੁਬਾ। ਇੱਕ ਵਾਲਾ ਖਾ ਤਾਂ ਨਹੀਂ ਗਈ ਕਿਤੇ? ਮੈਂ ਚੱਕ ਕੇ ਦੇਖਦਾ ਹੁਣੇ, ਇੱਧਰ ਸੀ ਨਜ਼ਰ ਆਣਾ। ਹਾਂਜੀ ਮਾਸ਼ਾਅੱਲਾ ਜਜ਼ਾਕੱਲਾ, ਮਾਸ਼ਾਅੱਲਾ। ਛਾ ਗਈਆਂ ਮੁਰਗੀ ਹੈ ਬਈ, ਦੱਸ। ਅੱਛਾ ਜੀ, ਇਹਨੂੰ ਪਾ ਕੇ ਹੋ ਗਿਆ ਜੀ 6 ਬੱਚੇ, 2 ਕਾਲੇ 4 ਚਿੱਟੇ ਹੈ। ਤੇ ਇੱਕ ਅੰਡਾ ਟੁੱਟ ਰਿਹਾ ਵਾ। ਠੀਕ ਹੈ ਜੀ, ਇੱਕ ਅੰਡਾ ਟੁੱਟ ਰਿਹਾ ਵਾ। ਅੱਛਾ, ਕਿੰਨੇ ਵੱਜ ਗਏ? 5 10 ਅੰਡੇ ਹੈਗੇ ਹਜੇ। ਗੈਸ 17 ਅੰਡੇ ਰੱਖੇ ਸੀਗੇ। ਚਲੋ ਜੀ, ਅੱਲਾ ਖੈਰ ਕਰੇ। ਚੈੱਕ ਕਰਦੇ ਹਾਂ ਕਿ ਸਵੇਰ ਤੱਕ ਕਿੰਨੇ ਬੱਚੇ ਕੱਢਦੀ ਅੱਜ। ਹੁਣ ਤੋਂ 1 2 ਦਿਨ ਬਾਅਦ ਇਹਦੀ ਵਾਰੀ ਆ ਜਾਣੀ, ਤੇ ਇਹਦਾ ਟਾਈਮ ਪੂਰਾ ਹੋ ਜਾਣਾ ਹੈਗਾ, ਫਿਰ ਇਹਦੀ ਵਾਰੀ ਆ ਜਾਣੀ। ਇਹਨਾਂ ਦੇ ਵਿੱਚੋਂ ਵੀ ਇੱਕ ਬੱਚਾ ਅੱਜ ਮੈਂ ਭਜਵਾ ਦੇਣਾ ਹਸਨ ਭਾਈ ਨੂੰ ਜਨਾਬ। ਠੀਕ ਹੈ ਜੀ, ਤੇ ਜਿਨ੍ਹਾਂ ਨੇ ਸਾਨੂੰ ਅੱਗੇ ਮੁਰਗੀਆਂ ਗਿਫਟ ਦਿੱਤੀਆਂ ਸੀਗੀਆਂ, ਉਹਨਾਂ ਨੂੰ ਬਲੈਕ ਤੇ ਵਾਈਟ ਬੱਚਾ ਉਹਨਾਂ ਨੇ ਲੈ ਲਿਆ ਜਨਾਬ। ਉਹਨਾਂ ਨੂੰ ਭਜਵਾ ਦੇਣਾ ਹੈਗਾ ਇਨਸ਼ਾਅੱਲਾ। ਇਹ ਲਾਹੌਰ ਕਾਰਗੋ ਕਰਵਾਵਾਂਗੇ ਵਾਲਾ ਬਲੈਕ ਵਾਈਟ ਜਿਹੜੇ ਆ ਬੱਚੇ। ਮੈਂ ਸਾਰੇ ਨਵਾਏ ਸੀਗੇ, ਨਵਾ ਕੇ ਦੁੱਧ ਵਰਗੇ ਛਿੱਟੇ ਕੱਢੇ ਸੀ। ਤੇ ਹੁਣ ਵੇਖ ਲਓ ਉਹਨਾਂ ਦੇ ਹਾਲ। ਫਿਰ ਲਿਬੜ ਕੇ ਲਿਟ ਕੇ ਗੰਦੀਆਂ ਥਾਵਾਂ ਦੇ ਵੇਖੋ, ਫਿਰ ਬੁਰੇ ਹਾਲ ਕਰ ਲਏ ਇਹਨਾਂ ਨੇ ਯਾਰ।
ਲਓ ਜੀ ਵੀਰੋ ਚੈੱਕ ਕਰੋ ਮੁੰਡਾ ਸਾਡਾ ਛਾ ਗਿਆ ਜੇ ਭਾਈ ਸਾਰੀਆਂ ਤਾਰਾਂ ਇਕੱਠੀਆਂ ਛਿੱਠੀਆਂ ਕਰਕੇ ਟੇਪ ਲਾ ਕੇ ਤੇ ਦੁਬਾਰਾ ਸਾਰਾ ਇੰਟਰਨੈਟ ਵੀ ਚਲਾਤਾ ਲਾਈਟਾਂ ਵੀ ਚਲਾਤੀਆਂ ਤੇ ਭਾਈ ਬੱਲਬ ਵੀ ਚਲਾਤਾ ਤੇ ਪੱਖਾ ਵੀ ਚਲਾਤਾ ਕਿਉਂਕਿ ਮੁਰਗੀਆਂ ਇੱਥੇ ਬੈਠੀਆਂ ਚੂਜ਼ੇ ਕੱਢੇ ਆ ਤੇ ਉਹ ਅੰਦਰ ਹਬਸ ਬੜੀ ਹੋ ਜਾਂਦੀ ਹੈ। ਪਾਣੀ ਵੇਖੋ ਜੀ ਦੋਨੋਂ ਮੁਰਗੀਆਂ ਨੂੰ ਰੱਖ ਦਿੱਤਾ ਜੀ ਉੱਠ ਕੇ ਪੀਣਾ ਹੈ ਤੇ ਪੀ ਲਏਗੀ ਤੇ ਬੱਚੇ ਆਹੋ ਬੱਚੇ ਗਰਮੀ ਨੇ ਕਰਕੇ ਬਾਹਰ ਨਿਕਲ ਕੇ ਬੈਠੇ ਹੁਣ ਹਵਾ ਚੱਲੇਗੀ ਨਾ ਤੇ ਅੰਦਰ ਸੇਕ ਨਹੀਂ ਹੋਏਗਾ। ਵੈਸੇ 1-2 ਘੰਟਾ ਹੁਣ ਸੇਕ ਖਤਮ ਹੋ ਜਾਏਗਾ। ਅਹਿਮਦ ਸਾਹਿਬ ਵੈਰੀ ਗੁੱਡ ਸ਼ਾਬਾਸ਼। ਤੇ ਬਾਹਰ ਦੀਆਂ ਲਾਈਟਾਂ ਉਹ ਵੀ ਰੋਸ਼ਨ ਸਾਰਾ ਦਿਖਾ ਦਿੰਨੇ ਆ ਭਾਈ ਕਹਿੰਦਾ ਫਿਰ ਪਹਿਲੇ ਤਰ੍ਹਾਂ ਹਰ ਸ਼ੈ ਜਗਮਗ ਹੋ ਗਈ ਲਾਈਟਾਂ ਸ਼ਾਟਾਂ ਹਰ ਚੀਜ਼ ਓਕੇ ਕਰ ਛੱਡੀ ਛਾ ਗਏ ਆ ਵੀ ਮੁੰਡਿਆ ਵੈਰੀ ਗੁੱਡ ਸ਼ਾਬਾਸ਼। ਟੈਲੈਂਟ ਹੈਗਾ ਤੇਰੇ ਅੰਦਰ ਕੰਮ ਸਿੱਖਿਆ ਤਾਂ ਵਾਕਈ। ਮੈਨੂੰ ਪਤਾ ਕੀ ਲੱਗਦਾ ਸੀਗਾ ਮੈਨੂੰ ਲੱਗਦਾ ਸੀਗਾ ਕਿ ਇਹਨੇ ਪਤਾ ਕੀ ਕਰਨਾ ਵਾ ਜਦੋਂ ਪੱਖਾ ਚਲਾਣਾ ਨਾ ਸੀ ਤੇ ਬਾਹਰ ਹੀ ਲਾਈਟ ਚੱਲ ਜਾਣੀ ਜੇ ਲਾਈਟ ਚਲਾਉਣੀ ਦਿਲ ਕਰਦਾ ਡਿਮਰ ਤੋਂ ਉੱਥੋਂ ਪੱਖਾ ਚੱਲ ਜਾਵੇ ਮਰਾਲੇ ਮੁੰਡਾ ਛਾ ਗਿਆ ਭਾਈ ਜੈਨੂਨ ਕੰਮ ਕੀਤਾ ਪਹਿਲੇ ਤਾਂ ਭਾਈ ਅਰਸਲਾਨ ਡਰੇ ਨਹੀਂ ਰਹਿਣਾ ਬਾਹਰੋਂ ਕਢਾਉਂਦੇ ਆ ਮੈਂ ਯਾਰ ਸਿੱਖਿਆ ਭਾਈ ਨੂੰ ਮੈਨੂੰ ਡਰ ਲੱਗਦਾ ਬਿਜਲੀ ਦਾ ਕੰਮ ਆ ਯਾਰ ਕਿਤੇ ਗਲਤੀ ਹੋ ਸਕਦੀ ਹੈ ਜੀ ਮਾਫੀ ਨਹੀਂ ਹੈਗੀ ਪਰ ਫਿਰ ਵੀ ਅਸੀਂ ਮੇਨ ਵੀ ਬੰਦ ਕੀਤਾ ਬ੍ਰੇਕਰ ਵੀ ਕੱਢਿਆ ਸਾਰਾ ਕੱਢਣ ਤੋਂ ਬਾਅਦ ਜਨਾਬ ਕੰਮ ਕੀਤਾ ਤੇ ਫਿਰ ਅਸੀਂ ਅਲਹਮਦੁਲਿਲਾ ਸਕਸੈਸਫੁਲ ਹੋ ਗਏ। ਹਲੇ ਵੀ ਆ ਸ਼ੈਲਟ ਗਿੱਲੀ ਉਹਦੇ ਪਸੀਨਾ ਜ਼ਾਹਰੀ ਗੱਲ ਗਰਮੀ ਅੰਦਰ ਦੇਖਿਆ ਕਿੰਨੀ ਥੋੜੀ ਗਰਮੀ ਉੱਤੋਂ ਤਾਰ ਦੇ ਵਿੱਚ ਕਰੰਟ ਵੀ ਨਾ ਹੋਵੇ ਤਾਂ ਵੀ ਬੰਦੇ ਦੇ ਪਸੀਨੇ ਨਿਕਲ ਜਾਂਦੇ ਜਦੋਂ ਕਰੰਟ ਨਾ ਆ ਜਾਵੇ। ਨਹੀਂ ਦੂਸਰੀ ਗੱਲ ਇਹ ਹੈ ਕਿ ਅੰਦਰ ਹਬਸ ਵੀ ਬੜੀ ਹੋਈ ਪਈ ਸੀ ਹੁਣ ਪੱਖਾ ਚੱਲਿਆ ਦੇਖਿਆ ਕਿੰਨਾ ਸਕੂਨ ਹੋ ਗਿਆ ਹੁਣ ਕਿੰਨਾ ਸਕੂਨ ਹੋ ਗਿਆ ਮੁਰਗੀਆਂ ਵੀ ਸਕੂਨ ਦੇ ਵਿੱਚ ਹੋ ਕੇ ਬਹਿ ਜਾਣਗੀਆਂ। ਦੋਸਤੋ ਸਾਡਾ ਮੁੰਡਾ ਕਾਮਯਾਬ ਹੋ ਗਿਆ ਜੇ ਬੋਰਡ ਤੁਹਾਡੇ ਸਾਹਮਣੇ ਸੜਿਆ ਤੇ ਤੁਹਾਡੇ ਸਾਹਮਣੇ ਜਨਾਬ ਠੀਕ ਕਰਕੇ ਤੇ ਅਲਹਮਦੁਲਿਲਾ ਜਨਾਬ ਕੰਨ ਤੇ ਫਿੱਟ ਕਰਕੇ ਟਾਈਮ ਦੇਖੋ ਮੈਂ 5 ਵਜੇ ਦਾ ਬੈਠਾ ਆ ਮੋੜ ਦੇ ਕੋਲ ਨਾ ਭਾਈ ਮੈਂ ਲੇਟ ਹੋ ਗਿਆ ਸੀ ਬਸ ਯਾਰ ਰਹਿੰਦਾ ਹੋਇਆ ਕੋਈ ਗੱਲ ਨਹੀਂ ਖੈਰ ਹੋ ਜਾਂਦੇ ਵਾਦੇ ਘਾਟੇ ਸੌਂ ਗਿਆ ਸੀਗਾ ਗਰੀਬ ਥੱਕਿਆ ਬੰਦਾ ਵੀ ਤੈਨੂੰ ਪਤਾ ਕਿਤੇ ਅੱਖ ਲੱਗ ਹੀ ਜਾਂਦੀ ਹੈ ਨਾ ਫਿਰ ਹਲ ਇੱਕ ਬੱਚਾ ਆ ਬਿੱਲੀ ਦਾ ਜੀ ਇੱਕ ਉਹ ਜੇ ਮਾਸ਼ਾਅੱਲਾ ਉਹ ਕਿੱਡੇ ਸੋਹਣੇ ਆ ਨਿੱਕੇ ਨਿੱਕੇ ਚ 2 ਤੇ ਤੀਸਰਾ ਉਹ ਚਲਾ ਗਿਆ ਜੀ ਇਹਦਾ ਨੀ ਮਾਂ ਕਿੱਥੇ ਉਹ ਕਾਲੀ ਜੀ ਨਹੀਂ ਕਾਲੀ ਜੀ ਤੇ ਬਿੱਲੀ ਦਾ ਨੀ ਮਾਂ ਉਹ ਤਾਂ ਬਿੱਲਾ ਵਾ ਆਹ ਦੇਖਦਾ ਇਹਨਾਂ ਸਾਡੇ ਨਹੀਂ ਕਤੂਰੇ ਹੋਏ ਬਿਲਕੁਲ ਉਹਨਾਂ ਵਰਗਾ ਕਲਰ ਰਹਿੰਦਾ ਬਲੈਕ ਵਾਈਟ ਤੇ ਨੀਚੀਆਂ ਬਰਾਊਨ ਉਹ ਵੜ ਕੇ ਬਹਿ ਗਿਆ ਥੱਲੇ ਮੋਟਰਸਾਈਕਲ ਤੇ ਇੱਕ ਉਹ ਚਲਾ ਗਿਆ ਜੀ ਇੱਥੇ ਮੋਟੋ ਆ ਗਈ ਤੇ ਮੋਟੋ ਰਗੜ ਦੇਣੇ ਵੈਸੇ ਮੈਨੂੰ ਲੱਗਦਾ ਅੱਛਾ ਕਿੱਥੇ ਉਹ ਕੁੱਤੇ ਕੱਲ ਬਿੱਲੀ ਇੱਕ ਫਿਰਦੀ ਪਈ ਸੀ ਸ਼ਾਇਦ ਉਹ ਕਿਤੇ ਫਸਲਾਂ ਜਿਹਨੇ ਬੱਚੇ ਦਿੱਤੇ ਹੋਣੇ 1 2 ਤੀਸਰਾ ਉਹ ਇੱਧਰ ਛੱਡ ਦੇ ਲਿਆ ਕੇ ਇੱਧਰ ਲਿਆ ਕੇ ਛੱਡ ਦੇ ਤਿੰਨਾਂ ਨੂੰ ਇਕੱਠਿਆਂ ਨੂੰ ਇੱਥੇ ਛੱਡ ਦੇ ਚੱਕ ਕੇ ਉਰੇ ਲੈ ਆ ਯਕੀਨ ਕਰੋ ਮੈਨੂੰ ਤਾਂ ਵੀਰੋ ਡਰ ਹੀ ਬੜਾ ਲੱਗਦਾ ਬਿੱਲੀਆਂ ਕੋਲੋਂ ਡਰ ਕੀ ਲੱਗਦਾ ਕੁਲਜਣ ਨਹੀਂ ਹੁੰਦੀ ਮੈਂ ਨਹੀਂ ਬਿੱਲੀਆਂ ਫੜਦਾ ਭਾਈ ਉਹ ਲੈ ਉਹ ਨਿਆਣੇ ਦਾ ਮਗਰ ਨਾ ਸੀਗਾ ਇਹ ਤੇ ਇਦਾਂ ਕਿਤੇ ਪਿੱਛੇ ਆਬਾਦੀ ਚ ਨਹੀਂ ਕਿਸੇ ਦੇ ਘਰੋਂ ਆਏ ਹੁੰਦੇ ਜਿੱਦਾਂ ਬੰਦਿਆਂ ਤੋਂ ਡਰਦੇ ਨਹੀਂ ਪਏ ਹੈਗੇ ਬਿਲਕੁਲ ਸਾਡੇ ਵੇਖੋ ਆ ਮੇਰੇ ਲਾਗੇ ਆ ਕੇ ਮੋਟਰਸਾਈਕਲ ਲਾ ਕੇ ਬੈਠੇ ਆ ਵੇਖੋ ਆਹੋ ਭਾਈ ਨਹੀਂ ਦੁੱਧ ਵਾਲੀ ਗੱਲ ਕੋਈ ਨਹੀਂ ਖਾਣਾ ਪੀਣਾ ਜਾਨਵਰ ਆਪਣੇ ਮੁਕੱਦਰਾਂ ਦਾ ਮਗਰ ਸਾਡੇ ਬਚਨੇ ਕਿੱਥੋਂ ਸਾਡੇ ਹੋਣੀ ਆ ਉਹ ਮੋਟੋ ਇੱਥੇ ਬਾਹਰ ਫਿਰਦੀ ਪਈ ਸੀਗੀ ਤੇ ਇਹਨਾਂ ਨੂੰ ਕਿਤੇ ਪਾਸੇ ਲਾ ਕੇ ਤੇ ਫੇਰ ਨਹੀਂ ਵੇੜਦੇ ਇਹਨਾਂ ਨਾ ਹੋਵੇ ਕਿ ਅਸੀਂ ਕਿਤੇ ਖੱਬੇ ਸੱਜੇ ਆਈਏ ਤੇ ਮੋਟੋ ਹੋਣੀ ਤੇ ਫੜ ਕੇ ਦੋਵੇਂ ਰਗੜਦੇ ਤੇ ਬੇਜ਼ੁਬਾਨ ਦੀ ਜਾਨ ਐਵੇਂ ਗੱਲ ਚੱਲੇ ਜਾਵੇ ਕਿਉਂਕਿ ਇਹ ਕੁਦਰਤੀ ਚੀਜ਼ ਆ ਇਹਨਾਂ ਦੀ ਆਪਸ ਵਿੱਚ ਬੜੀ ਦੁਸ਼ਮਣੀ ਹੁੰਦੀ ਆ ਬਿੱਲੀ ਦੀ ਚੂਹੇ ਨਾਲ ਚੂਹੇ ਤੇ ਕੁੱਤੇ ਦੀ ਬਿੱਲੀ ਨਾਲ ਇਹ ਚੀਜ਼ਾਂ ਸਾਰੀਆਂ ਇਹ ਕੁਦਰਤੀ ਚੀਜ਼ ਆ ਇਹਨਾਂ ਦਾ ਇੱਕ ਦੂਸਰੇ ਨਾਲ ਇਖਤਲਾਫ ਹੁੰਦਾ ਹੀ ਆ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ ਦੁਆਵਾਂ ਚ ਯਾਦ ਰੱਖੋ ਨੈਕਸਟ ਮਿਲਾਂਗੇ ਫਿਰ ਅੱਲਾ ਹਾਫਿਜ਼।